ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਚਾਹੁੰਦੇ ਹੋ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਛਿੱਤਰਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਅੰਮ੍ਰਿਤਪਾਲ ਸਿੰਘ ਤੋਂ। ਕਹਿੰਦੇ ਅੰਮ੍ਰਿਤਪਾਲ ਸਿੰਘ ਨਹੀਂ ਚੁੱਕਣਗੇ ਸਹੁੰ ਜੀ। ਦੇਖੋ, ਇਹਦਾ ਮਤਲਬ ਇਹ ਨਹੀਂ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਕੋਈ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ ਜੀ। ਦਰਅਸਲ ਕੀ ਹੈ ਕਿ ਜਿਹੜਾ ਸਹੁੰ ਚੁੱਕ ਸਮਾਗਮ ਆ ਉਹ ਅੱਜ ਦੇ ਦਿਨ ਤੇ ਭਲਕਦਾ ਹੈ ਤੇ ਭਲਕ ਮਤਲਬ ਕਿ ਕੱਲ ਨੂੰ, ਇੰਡੀਆ ਦੀ ਕੱਲ ਨੂੰ ਜੀ, ਜੋ ਸਟੇਟਾਂ ਲਿਸਟਡ ਨੇ ਉਹਦੇ ਵਿੱਚ ਪੰਜਾਬ ਆ। ਯਾਨੀ ਪੰਜਾਬ ਦੇ MPs ਹੈਗੇ ਆ ਜਿਹਨੇ, ਉਹਨਾਂ ਨੇ ਕੱਲ ਨੂੰ ਓਥ ਲੈਣੀ ਆ ਤੇ ਉਸ ਲਿਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਂ ਹੈਗਾ ਆ। ਪਰ ਸਵਾਲ ਇਹੋ ਆ ਕਿ ਕੀ ਇਹ ਜਿਹੜਾ ਲਿਸਟ ਦੇ ਵਿੱਚ ਨਾਂ ਹੈ ਅੰਮ੍ਰਿਤਪਾਲ ਸਿੰਘ ਦਾ, ਤਾਂ ਉਸ ਲਿਸਟ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਉੱਥੇ ਪੁੱਜਣਗੇ? ਵੱਡਾ ਸਵਾਲ ਇਹ ਆ। ਪਰ ਹਾਲ ਫਿਲਹਾਲ ਕਹਿ ਲਓ ਕਿ ਇਹਦੇ ਆਸਾਰ ਬਿਲਕੁਲ ਘੱਟ ਨੇ। ਸਾਡੀ ਟੀਮ ਨੇ ਖੁਦ ਰਾਜਦੇਵ ਸਿੰਘ ਖਾਲਸਾ ਦੇ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਇਹੋ ਕਿਹਾ ਕਿ ਬੇਸ਼ੱਕ ਸੱਦਾ ਮਿਲਿਆ, ਕਨਫਰਮ ਹੈ ਕਿ ਉਹ ਇੱਕ ਰਸਮ ਪੂਰਤੀ ਹੁੰਦੀ ਆ, ਪਰ ਹਾਲੇ ਤੱਕ ਜੇਲ੍ਹ ਚੋਂ ਸੰਸਦ ਤੱਕ ਲਿਆਉਣ ਦੇ ਕੋਈ ਆਰਡਰ ਨਹੀਂ ਹੋਏ। ਹੁਣ ਦੇਖੋ, ਜੇਲ੍ਹ ਡਿਪਾਰਟਮੈਂਟ ਹੈ, ਉਹਦੇ ਲਈ ਕੋਈ MP ਆ, ਕੋਈ CM ਹੈ, ਉਹ ਆਪਣੀ ਥਾਂ ਤੇ ਹੈ। ਜੇਲ੍ਹ ਡਿਪਾਰਟਮੈਂਟ ਨੇ ਤੇ ਕਾਗਜ਼ਾਂ ਤੇ ਬੰਦੇ ਨੂੰ ਕੱਢਣਾ ਹੈ ਨਾ। ਜੀ ਜੀ ਬਿਲਕੁਲ। ਜੇ ਉਹ ਪੇਪਰ ਵਰਕ ਪੂਰਾ ਹੋਏਗਾ ਤਾਂ ਕਿਸੇ ਬੰਦੇ ਨੂੰ ਬਾਹਰ ਖੜਨਗੇ। ਸੋ ਇਸ ਵਾਸਤੇ ਯਾਨੀ ਕੱਲ ਦਾ ਜਿਹੜਾ ਸਹੁੰ ਚੁੱਕ ਸਮਾਗਮ ਹੋਏਗਾ ਉਹਦੇ ਵਿੱਚ ਅੰਮ੍ਰਿਤਪਾਲ ਸਿੰਘ ਓਥ ਨਹੀਂ ਲੈਣਗੇ ਫਿਲਹਾਲ। ਵੱਡੀ ਖਬਰ ਯਾਨੀ ਜੋ ਉਹਨਾਂ ਦੇ ਮੈਂਟੋਰ ਕਹਿ ਲਓ ਇਸ ਵੇਲੇ, ਜਾਂ ਇੱਥੇ ਜੋ ਉਹਨਾਂ ਦੇ ਤਰਜਮਾਨ ਹੈ, ਉਹਨਾਂ ਨੂੰ ਕਹਿ ਲਓ ਕਿ ਉਹਨਾਂ ਦੇ ਵਿਹਾਰ ਤੇ ਮੈਂ ਕਹਿ ਰਿਹਾ ਵਾਂ, ਲੰਮੀ ਚੌੜੀ ਮੇਰੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ। ਦੂਜੀ ਚੀਜ਼ ਕਿ ਇਹ ਨਹੀਂ ਹੈ ਕਿ ਜੇ ਮੰਨ ਲਓ ਕੋਈ ਮੈਂਬਰ ਪਾਰਲੀਮੈਂਟ ਭਲਕੇ ਸਹੁੰ ਨਹੀਂ ਚੁੱਕਦਾ ਤੇ ਉਹਦਾ ਬਈ ਬਸ ਕੰਮ ਹੀ ਖਤਮ ਹੋ ਗਿਆ, ਐਸਾ ਨਹੀਂ ਹੈ। 60 ਦਿਨ ਦਾ ਵਕਫਾ ਹੁੰਦਾ ਆ। 60 ਦਿਨ ਦੇ ਅੰਦਰ ਅੰਦਰ ਓਥ ਲੈਣੀ ਆ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ। ਤਾਂ ਜ਼ਾਰਾ ਜੀ ਗੱਲ ਹੈ ਕਿ ਹੁਣ ਉਸ ਤੋਂ ਬਾਅਦ ਜੋ ਕਾਨੂੰਨੀ ਬਦਲ ਬਚਦਾ ਹੈ, ਮਤਲਬ ਕਿ ਜਿਹੜਾ ਵੀ ਕਾਨੂੰਨੀ ਬਦਲ ਹੈਗਾ, ਕਿਉਂਕਿ ਕਾਨੂੰਨ ਇਹ ਗੱਲ ਕਹਿੰਦਾ ਹੈ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਚੁਣਿਆ ਗਿਆ, ਇਲੈਕਟ ਹੋ ਗਿਆ, ਉਸਨੂੰ ਓਥ ਜਿਹੜੀ ਹੈ ਹਰ ਹਾਲ ਦੇ ਵਿੱਚ ਚੁਕਾਈ ਜਾਵੇਗੀ। ਸੋ ਇਸ ਵਾਸਤੇ ਜਿਹੜਾ ਹੁਣ ਬਦਲ ਰਹਿ ਗਿਆ ਕਾਨੂੰਨੀ ਤੌਰ ਤੇ ਕਿ ਕਿਸੇ ਮੈਂਬਰ ਪਾਰਲੀਮੈਂਟ ਦੇ ਹੱਕ ਦੀ ਜੇ ਅਣਦੇਖੀ ਹੋ ਰਹੀ ਆ ਤਾਂ ਫਿਰ ਕੋਰਟ ਉਹਦੇ 'ਚ ਇੰਟਰਵੀਨ ਕਰ ਸਕਦਾ। ਤਾਂ ਯਾਨੀ ਇਹਦਾ ਮਤਲਬ ਇਹ ਹੈ ਕਿ ਸ਼ਾਇਦ, ਕਿਉਂਕਿ ਮੈਨੂੰ ਸੰਕੇਤ ਵੀ ਜਿਹੜੇ ਆ ਉਹ ਇਹਨਾਂ ਦੀ ਟੀਮ ਵੱਲੋਂ ਦਿੱਤੇ ਗਏ ਆ ਕਿ ਹੋ ਸਕਦਾ ਕਿਸੇ ਦਾ ਸੁਪਰੀਮ ਕੋਰਟ ਦੇ ਵਿੱਚ ਹੀ ਜਾਇਆ ਜਾਵੇ। ਤੇ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆ ਉਹ ਮੈਂ ਤੁਹਾਨੂੰ ਇਹ ਦੱਸਣੀ ਚਾਹਾਂਗਾ ਕਿ ਉਧਰੋਂ ਕਸ਼ਮੀਰ ਦਾ ਜਿਹੜਾ ਜੇਲ੍ਹ ਦੇ ਵਿੱਚੋਂ ਜੇਤੂ ਆ ਮੈਂਬਰ ਪਾਰਲੀਮੈਂਟ ਰਾਸ਼ਿਦ ਨੇ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਸੀਗੀ, ਵਿਸ਼ੇਸ਼ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਸੀਗੀ ਕਿ ਮੈਨੂੰ ਇੰਟਰਨ ਜਿਹੜਾ ਹੈ ਨਾ ਕਿ ਉਹ ਰਿਹਾ ਕਰ ਦਿੱਤਾ ਜਾਵੇ, ਮਤਲਬ ਕਿ ਸਹੁੰ ਚੁੱਕਣ ਵਾਸਤੇ ਆਰਜੀ ਰਿਹਾਈ ਦੇ ਦਿੱਤੀ ਜਾਵੇ। ਉਹਦੀ ਪਟੀਸ਼ਨ ਤੇ ਤਤਕਾਲ ਜੋ ਫੈਸਲਾ ਕੋਈ ਆਇਆ ਉਹ ਤੇ ਐਸਾ ਨਹੀਂ ਹੈ, ਪਰ ਉਹਨਾਂ ਨੇ ਇੱਕ ਵਾਰੀ ਇਨਕਾਰ ਕਰ ਦਿੱਤਾ। ਹਾਂ, ਜਿਹੜੀ ਜਵਾਬ ਤਲਬੀ ਹੈ NIA ਤੋਂ ਉਹ ਉਹਨਾਂ ਨੇ ਜ਼ਰੂਰ ਕੀਤੀ ਹੈ ਕਿ ਸਾਰੇ ਜਿਹੜੇ ਸਟੇਕ ਹੋਲਡਰ ਆ ਜਾਂ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਆ ਕੇ ਆਪਣਾ ਪੱਖ ਰੱਖਣ। ਸੋ
ਇਸ ਵੇਲੇ ਦੀ ਇਹ ਵੱਡੀ ਖਬਰ ਕਹੀ ਜਾ ਸਕਦੀ ਹੈ ਕਿ ਅਮਰਤਪਾਲ ਸਿੰਘ ਦੇ ਭਲਕੇ ਹਲਫ ਲੈਣ ਦੇ ਅਸਾਰ ਬਿਲਕੁਲ ਮੱਧਮ ਹੈ। ਕੋਈ ਰਾਤ ਚਮਤਕਾਰ ਹੋ ਜੇ ਤੇ ਮੈਂ ਕਹਿ ਨਹੀਂ ਸਕਦਾ, ਬਾਕੀ ਕੋਈ ਗੁੰਜਾਇਸ਼ ਨਹੀਂ ਹੈ। ਹਾਂ, ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਟਾਈਮ ਵੀ ਕੋਰਟ ਜਿਹੜਾ ਉਹਨਾਂ ਨੂੰ ਅਲਾਉ ਕਰੇ ਤੇ ਉਹ ਸਹੁੰ ਚੁੱਕਦੇ ਦਿਖਾਈ ਦੇ। ਹਾਂ, ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਅਸੀਂ ਸਹੁੰ ਚੁੱਕਣੀ ਹੈ, ਅਸੀਂ ਤਿਆਰ ਹਾਂ ਇਹਦੇ ਵਾਸਤੇ। ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬੀਬੀਓ ਯੋਗਾ ਕਰਕੇ ਗਈ ਆ, ਉਹ ਮਾਮਲਾ ਭਖ ਗਿਆ, ਪਰਚਾ ਵੀ ਦਰਜ ਹੋ ਗਿਆ ਜੀ ਉਹਦੇ ਤੇ। ਹਾਂਜੀ, ਦੇਖੋ ਪਰਚਾ ਦਰਜ ਹੋ ਗਿਆ ਪ੍ਰਵੀਨ ਜੀ, ਤੇ ਉਹਦੇ ਵਿੱਚ ਕਾਫੀ ਕੁਝ ਹੈ ਬਹਿਸ ਨੋ ਬਹਿਸੇ ਵਾਸਤੇ। ਮਸਲਨ ਐਸਜੀਪੀਸੀ ਤੇ ਇਹ ਦੋਸ਼ ਲਾ ਰਹੀ ਹੈ ਕਿ ਕਥਿਤ ਤੌਰ ਤੇ ਜਿਹੜੀ ਉਹ ਲੜਕੀ ਸੀਗੀ ਉਹ ਉਚੇਚੀ ਉੱਥੋਂ ਜਹਾਜ਼ ਫੜ ਕੇ, ਯਾਨੀ ਜਹਾਜ਼ ਦੀ ਟਿਕਟ ਕਟਾ ਕੇ ਇਹ ਕੰਮ ਕਰਨ ਆਈ ਸੀ, ਜਦ ਕਿ ਉਸ ਕੁੜੀ ਦਾ ਕਹਿਣਾ ਆ ਕਿ ਮੈਂ ਮਤਲਬ ਕਿ ਇੱਥੇ ਸੱਚੇ ਭਾਵ ਦੇ ਨਾਲ ਆਈ ਸਾਂ। ਐਸਜੀਪੀਸੀ ਕਹਿੰਦੀ ਹੈ ਕਿ ਉਹਨੇ ਮੱਥਾ ਨਹੀਂ ਟੇਕਿਆ, ਉਹਨੇ ਇੱਕ 20 ਤਰੀਕ ਦੀ ਸੇਵਾ ਕਰਦਿਆਂ ਦੀ ਵੀਡੀਓ ਵੀ ਪਾਈ ਆ ਜੀ। ਇਹ ਕਹਿੰਦੇ ਨੇ ਕਿ ਮਤਲਬ ਸਿੱਖਾਂ ਨੂੰ ਇਹ ਡਿਫੇਮ ਕਰ ਰਹੀ ਆ, ਯਾਨੀ ਜੋ ਉਹਨੇ ਦੋਸ਼ ਲਾਇਆ ਕਿ ਮੈਨੂੰ ਬਲਾਤਕਾਰ ਕਰਨ ਦੀਆਂ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਤਾਂ ਗਰੇਵਾਲ ਸਾਹਿਬ ਨੇ ਅੱਛੀ ਗੱਲ ਇਹ ਕੀਤੀ ਅੱਜ, ਜਿਹੜੇ ਜਨਰਲ ਸੈਕਟਰੀ ਨੇ ਐਸਜੀਪੀਸੀ ਦੇ, ਉਹਨਾਂ ਆਖਿਆ ਕਿ ਅਸੀਂ ਇਸ ਹੱਕ ਦੇ ਵਿੱਚ ਨਹੀਂ ਹੈ, ਤੁਸੀਂ ਕਾਨੂੰਨੀ ਕਾਰਵਾਈ ਕਰੋ, ਅਸੀਂ ਤੁਹਾਡੇ ਨਾਲ ਖਲੋਵਾਂਗੇ। ਮਤਲਬ ਕਿ ਸਿੱਖ ਇਸ ਤਰ੍ਹਾਂ ਨਹੀਂ ਕਰਦੇ ਕਿ ਕਿਸੇ ਦੀ ਧੀ ਭੈਣ ਨੂੰ ਰੇਪ ਕਰਨ ਦੀ ਜਾਂ ਜਾਨੋਂ ਮਾਰਨ ਦੀ ਧਮਕੀ ਦੇਣ। ਸਾਡਾ ਠੀਕ ਹੈ, ਤੁਹਾਡੇ ਨਾਲ ਜੋ ਹੈ ਕਾਨੂੰਨੀ ਝਗੜਾ ਉਹ ਚੱਲੇਗਾ। ਸੋ ਲਿਹਾਜ਼ਾ ਐਸਜੀਪੀਸੀ ਇਸ ਮਾਮਲੇ ਦੇ ਵਿੱਚ ਸਖਤ ਆ। ਉਧਰੋਂ ਦੂਸਰੇ ਪਾਸੇ ਕੁੜੀ ਨੇ ਬੇਸ਼ੱਕ ਇੱਕ ਹੋਰ ਵੀਡੀਓ ਪਾ ਕੇ ਅੱਜ ਮੁਆਫੀ ਜ਼ਰੂਰ ਮੰਗੀ ਆ, ਪਰ ਉਹਦੇ ਤੇਵਰ ਜਿਹੜੇ ਆ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਇਸ ਤਰ੍ਹਾਂ ਦੇ ਹੈ ਕਿ ਨਾਲ ਉਹ ਕੁਝ ਫੋਟੋਆਂ ਵੀ ਪੋਸਟ ਕਰ ਰਹੀ ਆ ਜੀ। ਯਾਨੀ ਇੱਕ ਗੋਰੀ ਹੈ ਕੋਈ, ਉਹ ਥੋੜਾ ਜਿਹਾ ਕੋਈ ਆਸਨ ਟਾਈਪ ਕਰ ਰਹੀ ਹੈ। ਦਰਬਾਰ ਸਾਹਿਬ ਪਰਿਕਰਮਾ ਦੀ ਉਹ ਫੋਟੋ ਕਦੋਂ ਦੀ ਹੈ ਮੈਨੂੰ ਨਹੀਂ ਪਤਾ, ਉਹਦੀ ਕੋਈ ਅਸੀਂ ਪੁਸ਼ਟੀ ਵੀ ਨਹੀਂ ਕਰਦੇ। ਇੱਕ ਪੁਰਾਣੀ ਫੋਟੋ ਅਕਸਰ ਆਪਾਂ ਵੇਖਦੇ ਆ ਜਿਹਦੇ ਵਿੱਚ ਪਰਿਕਰਮਾ 'ਚ ਕੁਝ ਸਾਧੂ ਬੈਠੇ ਆ, ਤਾਂ ਉਹਨਾਂ ਦਾ ਹਵਾਲਾ ਦੇ ਕੇ ਕਹਿ ਰਹੀ ਹੈ ਕਿ ਮੇਰੇ ਤੇ ਇਤਰਾਜ਼ ਕਿਉਂ, ਯੋਗ ਤਾਂ ਇੱਥੇ ਬਥੇਰੇ ਕਰਦੇ ਆ, ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ। ਮਤਲਬ ਕਿ ਨਾਲ ਉਹ ਆਪਣੇ ਆਪ ਨੂੰ ਸਹੀ ਸਿੱਧ ਕਰਨ 'ਚ ਵੀ ਲੱਗੀ ਆ, ਹਾਲਾਂਕਿ ਮਾਫੀ ਜ਼ਰੂਰ ਮੰਗ ਰਹੀ ਹੈ। ਤੇ ਉਧਰੋਂ ਧਾਮੀ ਸਾਹਿਬ ਨੇ ਕਿਹਾ ਕਿ ਜੇ ਮਾਫੀ ਮੰਗਣੀ ਹੈ ਤੁਸੀਂ ਇੱਥੇ ਆ ਕੇ ਮਾਫੀ ਮੰਗੋ। ਤੇ ਉਧਰ ਉਹਨੂੰ ਗੁਜਰਾਤ ਦੀ ਪੁਲਿਸ ਨੇ ਸਿਕਿਉਰਿਟੀ ਵੀ ਦੇ ਦਿੱਤੀ ਆ, ਯਾਨੀ ਇਹ ਮਾਮਲਾ ਖਾਸਾ ਭਖ ਗਿਆ। ਤਾਂ ਐਸਜੀਪੀਸੀ ਅੱਗੇ ਜਿਵੇਂ ਆਪਾਂ ਦੇਖਿਆ ਕੁਝ ਬੱਚੀਆਂ ਤੋਂ ਗਲਤੀ ਹੋਈ, ਕਿਸੇ ਨੇ ਕੋਈ ਟਿਕਟੌਕ ਵਾਲਾ ਜਾਂ ਕੋਈ ਇਦਾਂ ਦਾ ਕੋਈ ਸ਼ਾਟ ਬਣਾ ਦਿੱਤਾ, ਬਾਅਦ ਦੇ ਵਿੱਚ ਚਲੋ ਉਹਨਾਂ ਨੇ ਜਿਹੜੀ ਆ ਉਹ ਰਿਅਲਾਈਜ਼ ਕਰਕੇ ਸੌਰੀ ਮੰਗੀ। ਤਾਂ ਉਸ ਤੋਂ ਬਾਅਦ ਬੱਚੀਆਂ ਦੇ ਭਵਿੱਖ ਨੂੰ ਦੇਖਦੇ ਆ ਕਈ ਵਾਰ ਤੁਹਾਨੂੰ ਪਤਾ ਨਰਮਾਈ ਵਰਤੀ ਜਾਂਦੀ ਹੈ, ਪਰ ਇਹ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਦੇਖੋ ਪ੍ਰਵੀਨ ਜੀ, ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਚਲੋ ਜੇ ਯੋਗ ਦੀ ਮੁਦਰਾ 'ਚ ਵੀ ਕੋਈ ਬੈਠ ਜਾਵੇ ਚੌਕੜਾ ਮਾਰ ਕੇ, ਮੈਡੀਟੇਸ਼ਨ ਕੋਈ ਚੱਕਰ ਨਹੀਂ ਹੈ, ਪਰ ਜਿਸ ਤਰ੍ਹਾਂ ਉਹਨੇ ਸ਼ੀਰਸ਼ ਆਸਨ ਕੀਤਾ ਨਾ ਉਹ ਠੀਕ ਜੱਚਦੀ ਨਹੀਂ ਗੱਲ। ਹਾਲਾਂਕਿ ਤੁਹਾਨੂੰ ਪਤਾ ਧਾਰਮਿਕ ਮਾਮਲੇ 'ਚ ਮੈਂ ਬਹੁਤ ਖੁੱਲਾ, ਮੈਂ ਖੁੱਲ੍ਹਦਿਲੀ ਰੱਖਣ ਵਾਲਾ ਇਨਸਾਨ ਆ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ, ਮੈਂ ਕੋਈ ਰੈਡੀਕਲ ਕੱਟੜ ਕੋਈ ਹੈ ਨਹੀਂਗਾ ਕਿ ਬਈ ਬਸ ਐ ਤੇ ਐ। ਪਰ ਇਹ ਇਸ ਤਰ੍ਹਾਂ ਦੀ ਤਸਵੀਰ ਸੀ ਜਿਹਦੇ ਵਿੱਚ ਠੀਕ ਨਹੀਂ ਲੱਗਦਾ, ਮੇਰੇ ਵਰਗੇ ਵੀ ਬੰਦੇ ਨੂੰ ਠੀਕ ਨਹੀਂ ਲੱਗਦਾ। ਉਹ ਕਹਿੰਦੀ ਹੈ ਜੀ ਕਿ ਮੈਨੂੰ ਪਤਾ ਨਹੀਂ ਸੀ ਇਸ ਬਾਬਤ। ਬਾਈ ਤੁਹਾਨੂੰ ਯੋਗਾ ਡੇ ਦਾ ਪਤਾ ਕਿ 21 ਜੂਨ ਨੂੰ ਆਏ ਯੋਗਾ ਡੇ ਜੀ, ਤੁਹਾਨੂੰ ਇਹ ਪਤਾ ਹੈ ਕਿ ਯੋਗਾ ਡੇ ਤੇ ਮੈਂ ਸ਼ੀਰਸ਼ ਆਸਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਵੀਡੀਓ ਬਣਾਉਣਾ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਹਰੇਕ ਧਾਰਮਿਕ ਅਸਥਾਨ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਬਈ ਮਰਿਆਦਾ ਜਿਹੜਾ ਬਿਲਕੁਲ ਉਹ ਬੁਨਿਆਦ ਹੁੰਦਾ। ਹੁਣ ਤੁਸੀਂ ਦੇਖੋ ਨਾ ਪ੍ਰਵੀਨ ਜੀ, ਗੱਲ ਇਹ ਆ ਕਿ ਜਿਵੇਂ ਹੁਣ ਆਪਾਂ ਦੇਖਿਆ ਸੀਗਾ ਕਿ ਜਗਨਨਾਥਪੁਰੀ ਹਿੰਦੂ ਧਰਮ ਦਾ ਬਹੁਤ ਵੱਡਾ ਧਾਰਮਿਕ ਅਸਥਾਨ ਹੈ, ਉਹਨਾਂ ਨੇ ਬਕਾਇਦਾ ਡਰੈਸ ਕੋਡ ਜਾਰੀ ਕੀਤਾ। ਮਤਲਬ ਕਿ ਜੇ ਆਪਾਂ ਆਪਣੇ ਵਰਗਾ ਬੰਦਾ, ਮੇਰੇ ਵਰਗਾ ਬੰਦਾ ਵੀ ਜਾਵੇ ਜਾਂ ਕੋਈ ਸਿੱਖ ਜਾਵੇ ਜਾਂ ਕੋਈ ਹੋਰ ਨਾਨ ਹਿੰਦੂ ਕੋਈ ਵੀ ਜਾਵੇ, ਉਹਨੂੰ ਉਹ ਡਰੈਸ ਕੋਡ ਫੋਲੋ ਕਰਕੇ ਹੀ ਅੰਦਰ ਜਾਣਾ ਪਊਗਾ। ਸੋ ਇਸ ਵਾਸਤੇ ਹਰੇਕ ਸਥਾਨ ਬਾਰੇ ਜਾਣਕਾਰੀ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਜੇ ਤੁਹਾਨੂੰ ਨਹੀਂ ਪਤਾ। ਤੇ ਗੱਲ ਇਹ ਆ ਕਿ ਵੈਸੇ ਮੈਂ ਇੱਕ ਚੀਜ਼ ਕਹੂੰਗਾ ਤੇ ਦਿਲੋਂ ਕਹੂੰਗਾ ਕਿ ਐਸਜੀਪੀਸੀ ਨੂੰ ਵੀ ਇਸ ਬਾਬਤ, ਯਾਨੀ ਜੋ ਦਰਬਾਰ ਸਾਹਿਬ ਦੀ ਉਪਮਾ ਹੈ, ਮਹਿਮਾ ਹੈ, ਉਹ ਤੇ ਬਹੁਤ ਵੱਡੀ ਆ, ਪਰ ਹੋਰ ਇਹਨਾਂ ਨੂੰ ਪ੍ਰਚਾਰ ਤੇ ਆਪਦਾ ਜਿਹੜਾ ਮਤਲਬ ਕਿ ਧਨ ਹੈ ਜਿਹੜਾ ਥੋੜਾ ਖਰਚ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਵਾਸਤੇ। ਪ੍ਰਚਾਰ ਕਰੋ, ਮਤਲਬ ਕਿ ਕਿਉਂਕਿ ਆਪਾਂ ਦੇਖਦੇ ਜਿਹੜੇ ਯਾਤਰੂ ਆਉਂਦੇ ਉਹਦੇ ਵਿੱਚ ਵੱਡੀ ਗਿਣਤੀ 'ਚ
ਜਿਹੜੀ ਤਾਦਾਦ ਹੈ ਨੌਨ ਸਿੱਖ ਜਾਨੀ ਨੌਨ ਪੰਜਾਬੀਆਂ ਦੀ ਵੀ ਹੁੰਦੀ ਹੈ ਨਾ, ਬਾਹਰੋਂ ਵੀ ਆਉਂਦੇ ਨੇ ਜ਼ਿਆਦਾ, ਵੱਡੀ ਤਾਦਾਦ ਹੈ ਉਹਨਾਂ ਦੀ। ਸੋ ਇਸ ਵਾਸਤੇ ਪ੍ਰਚਾਰ ਪ੍ਰਸਾਰ ਦੇ ਵੀ ਸਾਧਨ ਜਿਹੜੇ ਆ ਉਹ ਅਪਣਾਉਣੇ ਚਾਹੀਦੇ ਜੀ। ਹਾਂਜੀ ਬਿਲਕੁਲ, ਦੇਖੋ ਹਰ ਇੱਕ ਧਾਰਮਿਕ ਸਥਾਨ ਦੀ ਆਪਣੀ ਮਰਿਆਦਾ ਮਿੰਟੂ ਜੀ, ਤੇ ਉਹਦਾ ਪਾਲਣ ਹੋਣਾ ਚਾਹੀਦਾ। ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਜੇ ਤੁਹਾਡੀ ਨਹੀਂ ਆਓ ਜੀ ਸਦਕੇ, ਆਪਣੇ ਇੱਥੇ ਤਾਂ ਦੇਖੋ 4 ਦਰਵਾਜ਼ੇ ਆ। ਗੱਲ ਇਹ ਆ ਕਿ ਇੱਥੇ ਕਿਸੇ ਨੂੰ ਕੋਈ ਪਾਬੰਦੀ ਨਹੀਂ ਹੈ, ਇੱਥੇ ਗੋਰੇ ਵੀ ਆਉਂਦੇ ਆ ਬਈ, ਹਰੇਕ ਬੰਦਾ ਆਉਂਦਾ ਹੈ। ਪਰ ਗੱਲ ਇਹ ਹੈ ਕਿ ਜੇ ਤੁਹਾਨੂੰ ਕੋਈ ਨਹੀਂ ਜਾਣਕਾਰੀ, ਤੁਸੀਂ ਕਿਸੇ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ ਕਿ ਹਾਂ ਬਈ ਮੈਂ ਕੀ ਇੱਥੇ ਯੋਗਾ ਕਰ ਸਕਦੀ ਹਾਂ। ਆਪੇ ਜੇ ਕੋਈ ਸੇਵਾਦਾਰ, ਕਿਉਂਕਿ ਉੱਥੇ ਪੜ੍ਹੇ ਲਿਖੇ ਸੇਵਾਦਾਰਾਂ ਦੀ ਵੀ ਡਿਊਟੀ ਲਾਈ ਗਈ ਹੈ। ਜੇ ਤੁਹਾਨੂੰ ਕੋਈ ਭਾਸ਼ਾ ਦੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਉਹਦਾ ਵੀ ਹੱਲ ਹੈਗਾ ਆ, ਕਿ ਤੁਸੀਂ ਕਿਸੇ ਤੋਂ ਪੁੱਛ ਲਓ, ਕਿਸੇ ਸਿਆਣੇ ਬੰਦੇ ਤੋਂ ਮਸ਼ਵਰਾ ਲੈ ਲਓ। ਹਾਂ, ਜੇ ਕਰਨਾ ਤੁਸੀਂ ਬਾਹਰ ਕਰ ਲਓ, ਕੋਈ ਗੱਲ ਨਹੀਂ ਹੈ। ਕੰਪਲੈਕਸ ਤੋਂ ਬਾਹਰ ਤੁਸੀਂ ਆ ਕੇ ਜੋ ਮਰਜ਼ੀ ਕਰੀ ਚੱਲੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਜਲਿਆਂਵਾਲਾ ਬਾਗ 'ਚ ਚਲੇ ਗਏ, ਵੈਸੇ ਤਾਂ ਉੱਥੇ ਵੀ ਮੇਰੇ ਖਿਆਲ ਦੇ ਨਾਲ ਬਈ ਇਹ ਗੱਲ ਬਣਦੀ ਨਹੀਂ ਹੈ ਮੇਰੇ ਖਿਆਲ ਦੇ ਨਾਲ। ਉੱਥੇ ਵੀ ਜੇ ਤੁਸੀਂ ਇਸ ਤਰ੍ਹਾਂ ਕਰੋ ਤਾਂ ਠੀਕ ਨਹੀਂ, ਮੇਰਾ ਉੱਥੇ ਵੀ ਇਹੀ ਮੰਨਣਾ ਕਿ ਤੁਸੀਂ ਹੋਰ ਕਿਸੇ ਸਥਾਨ ਤੇ ਜਾ ਕੇ, ਜੇ ਤੁਸੀਂ ਅੰਮ੍ਰਿਤਸਰ ਦਾ ਹੀ ਲੈਣਾ ਵਿੱਚ ਕਿ ਅੰਮ੍ਰਿਤਸਰ ਆ ਕੇ ਕੀਤਾ ਹੈ, ਤਾਂ ਤੁਸੀਂ ਹੋਰ ਬਹੁਤ ਸਾਰੇ ਸਥਾਨ ਕਿਸੇ ਪਾਰਕ ਦੇ ਵਿੱਚ ਜਾ ਕੇ ਕਰ ਸਕਦੇ ਹੋ, ਜੇ ਯਾਦਗਾਰੀ ਬਣਾ ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਜਲੰਧਰ ਸੀਟ ਦੀ ਇੱਥੋਂ ਦੇ ਉਮੀਦਵਾਰ ਅੰਗੁਰਾਲ ਨੇ ਕਹਿੰਦੇ ਜ਼ੋਰਦਾਰ ਹੰਗਾਮਾ ਕਰਤਾ ਜੀ ਕੋਈ। ਹਾਂਜੀ ਦੇਖੋ, ਸ਼ੀਤਲ ਅੰਗੁਰਾਲ ਨੇ ਦੋਸ਼ ਇਹ ਲਾਏ ਆ ਕਿ ਬਈ ਮੇਰੇ ਜਿਹੜੇ ਪੋਸਟਰ ਵਗੈਰਾ ਨੇ, ਬੈਨਰ ਵਗੈਰਾ ਨੇ, ਜਿਵੇਂ ਤੁਹਾਨੂੰ ਪਤਾ ਹੀ ਆ ਲੜਾਈ ਹੁੰਦੀ ਆ ਇਲੈਕਸ਼ਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ, ਤਾਂ ਉਹ ਕਹਿੰਦੇ ਆ ਕਿ ਮੇਰੇ ਜਿਹੜੇ ਬੈਨਰ ਵਗੈਰਾ ਹੈਗੇ ਨੇ, ਪੋਸਟਰ ਵਗੈਰਾ ਹੈਗੇ ਨੇ, ਉਹ ਇਹਨਾਂ ਨੇ ਪਾੜ ਦਿੱਤੇ ਨੇ, ਤੇ ਯਾਨੀ ਜਿਹੜੇ ਆਪਦੇ ਆ ਉਹ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਵੀ ਲਾ ਲਏ ਨੇ। ਤਾਂ ਦੇਖੋ ਇਹ ਗੱਲ ਜਿਹੜੀ ਆ ਨਾ, ਉਹ ਹੁਣ ਪਤਾ ਨਹੀਂ ਕਿੰਨੀ ਕੁ ਸੱਚੀ ਆ, ਕਿੰਨੀ ਕੁ ਕੱਚੀ ਆ। ਇਹ ਜੋ ਦੋਸ਼ ਲਾ ਰਹੇ ਕਥਿਤ ਤੌਰ ਤੇ ਕਿ ਮੇਰੇ ਫਲੈਕਸ ਬੋਰਡ ਇਤਿਆਦਿ ਜਿਹੜੇ ਮਨਜ਼ੂਰੀ ਦੇ ਨਾਲ ਲਾਏ ਗਏ ਨੇ, ਤਾਂ ਉਹ ਉਤਾਰ ਦਿੱਤੇ ਗਏ ਤੇ ਆਪਦੇ ਇਹਨਾਂ ਨੇ ਸਰਕਾਰੀ ਥਾਵਾਂ ਤੇ ਵੀ ਲਾ ਦਿੱਤੇ ਆ। ਦੇਖੋ ਐਸੇ ਗੱਲ ਦਾ ਹੀ ਐਤਕੀ ਕਿਤੇ ਨਾ ਕਿਤੇ ਡਰ ਹੈ ਕਿ ਜਿਸ ਤਰ੍ਹਾਂ ਇਹ ਵਕਾਰ ਦਾ ਸਵਾਲ ਬਣ ਗਿਆ ਮੁੱਖ ਮੰਤਰੀ ਸਾਹਿਬ ਵਾਸਤੇ, ਆਮ ਆਦਮੀ ਪਾਰਟੀ ਵਾਸਤੇ, ਤਾਂ ਕਿਤੇ ਨਾ ਕਿਤੇ ਜਿਹੜਾ ਅਮਲਾ ਫੈਲਾ ਹੈ ਉਹ ਪੱਖ ਪੂਰੇਗਾ। ਕਿਉਂਕਿ ਤੁਹਾਨੂੰ ਪਤਾ ਲੋਕ ਸਭਾ ਦਾ ਇਲੈਕਸ਼ਨ ਉਹ ਇੱਕ ਵੱਖਰੀ ਤਰਜ਼ ਤੇ ਹੁੰਦਾ, ਤੇ ਜਿਹੜਾ ਵਿਧਾਨ ਸਭਾ ਇਲੈਕਸ਼ਨ ਹੈ ਉਹਦੀ ਤਰਜ਼ ਵੱਖਰੀ ਹੁੰਦੀ ਹੈ। ਤਾਂ ਉਸ ਵੱਖਰੀ ਤਰਜ਼ ਦੇ ਵਿੱਚ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਸਟੇਟ ਦਾ ਅਮਲਾ ਫੈਲਾ ਹੈ ਉਹ ਜ਼ਿਆਦਾਤਰ ਰੂਲਿੰਗ ਧਿਰ ਵੱਲ ਝੁਕ ਜਾਂਦਾ। ਪਰ ਐਸਾ ਹੋਣਾ ਨਹੀਂ ਚਾਹੀਦਾ। ਮੇਰਾ ਮੰਨਣਾ ਹੈ ਕਿ ਤੁਸੀਂ ਸਾਫ਼ ਖੇਡੋ, ਆਪਦੀ ਹਿੰਮਤ ਤੇ, ਜਿਹੜਾ ਵੀ ਕੋਈ ਜਿੱਤਦਾ ਹੈ ਉਹ ਆਪਦੀ ਹਿੰਮਤ ਦੇ ਨਾਲ ਜਿੱਤੇ। ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਪਰ ਜੇ ਇਸ ਤਰ੍ਹਾਂ ਹੋਇਆ ਮਾੜੀ ਗੱਲ ਹੈ, ਤੇ ਇਹਨਾਂ ਨੂੰ ਸ਼ਿਕਾਇਤ ਜਿਹੜੀ ਆ ਉਹ ਚੋਣ ਕਮਿਸ਼ਨ ਨੂੰ ਕਰ ਲੈਣੀ ਚਾਹੀਦੀ ਆ। ਅੰਗੁਰਾਲ ਨੇ ਅੱਜ ਜ਼ੋਨਲ ਦਫ਼ਤਰ ਦੇ ਬਾਹਰ ਕਾਫੀ ਵੱਡਾ ਹੰਗਾਮਾ ਕੀਤਾ। ਬਾਕੀ ਉੱਥੇ ਕੰਮ ਚੱਲ ਪਿਆ ਹੁਣ ਜਲੰਧਰ ਜ਼ਿਮਨੀ ਚੋਣ ਦਾ। ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ। ਅੱਜ ਇੱਕ ਹੋਰ ਖਬਰ ਆਈ ਹੈ ਕਿ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗ ਗਿਆ। ਦੱਸਦੇ ਆ ਕਿ ਨਾਰਾਜ਼ ਸਾਬਕਾ ਕੌਂਸਲਰ ਰਜੀਵ ਟਿੱਕਾ ਨੇ ਵੀ ਪਾਰਟੀ ਛੱਡ ਦਿੱਤੀ। ਉਹ ਦਾਅਵੇਦਾਰ ਸਨ ਟਿਕਟ ਦੇ, ਦੱਸਦੇ ਆ, ਤੇ ਉਹਨਾਂ ਨੇ ਵੀ ਪਾਰਟੀ ਜਿਹੜੀ ਆ ਉਹ ਛੱਡ ਦਿੱਤੀ ਆ। ਸੋ ਦੇਖੋ ਹੁਣ ਅੱਗੇ ਕੀ ਬਣਦਾ। ਪਰ ਮੇਰਾ ਤਾਂ ਇਹੋ ਮੰਨਣਾ ਕਿ ਨਿਰਪੱਖ ਢੰਗ ਦੇ ਨਾਲ ਚੋਣ ਕਰਵਾਈ ਜਾਵੇ, ਨਹੀਂ ਤਾਂ ਫਿਰ ਜੋ ਉਹ ਜਿਹੜਾ ਮਾਡਲ ਸੀਗਾ ਚੰਡੀਗੜ੍ਹ ਵਾਲਾ, ਤਾਂ ਫਿਰ ਇਹ ਮਾਡਲ ਦਾ ਫਰਕ ਕੀ ਰਹਿ ਜਾਏ। ਤੁਸੀਂ ਉੱਥੇ ਤੇ ਚੀਕਾਂ ਮਾਰਦੇ ਸੀ ਕਿ ਸਾਡੇ ਨਾਲ ਧੱਕਾ ਹੋਇਆ, ਤਾਂ ਉਸ ਇਨਸਾਨ ਨੇ ਕੀਤੀ ਵੀ ਮਾੜੀ ਹੈ। ਪਰ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਫਿਰ ਫਰਕ ਮਿਟ ਜਾਂਦਾ ਨਾ, ਵਿਚਾਰਾ ਜਿਹੜਾ ਫਰਕ ਆ ਉਹ ਖਤਮ ਹੋ ਜਾਂਦਾ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਆਪਾਂ ਕਾਂਗਰਸ ਦੀ ਰਾਜਨੀਤੀ ਦੀ। ਕਹਿੰਦੇ ਭਾਰਤ ਭੂਸ਼ਣ ਆਸ਼ੂ ਪਹੁੰਚੇ ਨਹੀਂ ਤੇ ਵੜਿੰਗ ਨੂੰ ਫਿਰ ਸਫਾਈ ਦੇਣੀ ਪਈ ਜੀ। ਹਾਂਜੀ ਦੇਖੋ, ਭਾਰਤ ਭੂਸ਼ਣ ਆਸ਼ੂ ਜਿੱਦਣ ਰਾਜਾ ਵੜਿੰਗ ਜਿੱਤੇ ਆ ਤੇ ਜਿੱਤ ਕੇ ਸਰਟੀਫਿਕੇਟ ਲੈਣ ਗਏ ਆ, ਮੈਂ ਫੋਟੋਆਂ 'ਚ ਲੱਭਦਾ ਰਿਹਾ, ਮੈਨੂੰ ਭਾਰਤ ਭੂਸ਼ਣ ਆਸ਼ੂ ਉਸ ਦਿਨ ਵੀ ਨਹੀਂ ਦਿਖੇ ਜੀ। ਸ਼ਾਇਦ ਹੋ ਸਕਦਾ ਮੇਰੀ ਕੋਈ ਨਿਗਾਹ, ਕਿਉਂਕਿ ਉਮਰ ਦਾ ਤਕਾਜ਼ਾ ਹੁੰਦਾ, ਸ਼ਾਇਦ ਨਿਗਾਹ ਨੂਗਾ ਮੇਰੀ ਕੋਈ ਕਮਜ਼ੋਰ ਹੋ ਗਈ ਹੋਵੇ, ਪਰ ਮੈਨੂੰ ਕਿਤੇ ਨਹੀਂ ਘੱਟੋ ਘੱਟ ਜੀ। ਉਸ ਤੋਂ ਪਹਿਲਾਂ ਵੀ ਜੇ ਤੁਸੀਂ ਵੇਖੋਗੇ ਤੇ ਮਾਤਰ ਕਿਤੇ ਕੋਈ ਰਸਮ ਪੂਰਤੀ ਤੇ ਨਜ਼ਰ ਤੁਹਾਨੂੰ ਆਏਗੀ। ਭਾਰਤ ਭੂਸ਼ਣ ਆਸ਼ੂ ਤੇ ਜ਼ਿਆਦਾ ਐਕਟਿਵ ਨਜ਼ਰ ਨਹੀਂ ਆਏ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੁਧਿਆਣੇ ਦੇ ਵਿੱਚ ਉੱਤੇ ਰਗੜੇ ਗਏ ਸਨ ਵੜਿੰਗ ਸਾਹਿਬ। ਇੱਥੇ ਬਾਹਰੀ ਇਲਾਕੇ ਬਚਾ ਗਏ ਨਾ, ਸ਼ਹਿਰ ਤੋਂ ਬਾਹਰੀ ਇਲਾਕੇ ਬਚਾ ਗਏ, ਅਦਰਵਾਈਜ਼ ਤੇ ਕੰਮ ਹੋ ਗਿਆ ਸੀਗਾ ਜੀ, ਵੋਟਾਂ ਵੀ ਘਟੀਆਂ। ਹੁਣ ਅੱਜ ਜਦੋਂ ਇਹ ਮੀਟਿੰਗ ਲੈਣ ਆਏ ਪ੍ਰਧਾਨ ਜੀ, ਤਾਂ ਦੱਸਦੇ ਆ ਕਿ
ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਤੁਹਾਡੇ ਮਿੱਤਰ ਪਾਰਟੀ ਦੇ ਵਹੀਆਲ ਆਗੂ, ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵੇਲੇ ਉਹ ਇੱਕ ਅਹੁਦੇ ਤੇ ਵੀ ਆ, ਕਾਰਜਕਾਰੀ ਪ੍ਰਧਾਨ ਵੀ ਨੇ ਨਾ ਉਹ, ਵੀ ਉਹ ਕਿੱਥੇ ਨੇ? ਵੜਿੰਗ ਸਾਹਿਬ ਕਹਿੰਦੇ, ਵੜਿੰਗ ਸਾਹਿਬ ਤੁਹਾਨੂੰ ਪਤਾ ਜਲੇਬੀ ਬਣਾਉਣ ਲੱਗੇ ਮਿੰਟ ਮਾਰਦੇ ਆ ਗੱਲ ਦੀ। ਉਹ ਕਹਿੰਦੇ ਜੀ ਵੇਖੋ ਗੱਲ ਇਹ ਆ ਕਿ ਅਸੀਂ ਸਭ ਨੂੰ ਸੁਨੇਹੇ ਲਾ ਦਿੱਤੇ ਸੀ, ਕੁਛ ਆ ਗਏ ਨੇ ਕੁਛ ਰਹਿ ਗਏ ਜੀ, ਪਰ ਇਹ ਸਾਫ਼ ਹੈ ਕਿ ਭਾਰਤ ਭੂਸ਼ਣ ਆਸ਼ੂ ਵਿੱਚੇ ਵਿੱਚ ਕਿਤੇ ਨਾ ਕਿਤੇ ਖਫਾ ਨੇ। ਉਹ ਕਿਸ ਗੱਲੋਂ ਖਫਾ ਨੇ? ਇਹ ਗੱਲ ਆਪਾਂ ਬਹੁਤ ਵਾਰ ਪਹਿਲਾਂ ਕਰ ਚੁੱਕੇ ਹਾਂ, ਹੁਣ ਇਸ ਗੱਲ ਕਰਨ ਦੀ ਮੈਨੂੰ ਨਹੀਂ ਲੱਗਦਾ ਕੋਈ ਪ੍ਰਸੰਗਤਾ ਰਹਿ ਜਾਂਦੀ ਆ। ਪਰ ਅੱਜ ਇਹਨਾਂ ਨੇ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਥ ਦੇਣ, ਇਹ ਵੀ ਜ਼ਰੂਰ ਇਹਨਾਂ ਨੇ ਕਿਹਾ। ਤੇ ਇੱਕ ਮਸਲਾ ਇਹਨਾਂ ਨੇ ਪੁਲਿਸ ਵਾਲਾ ਚੁੱਕਿਆ ਹੈ ਕਿ ਦੇਖੋ ਵੋਟਾਂ ਸਾਨੂੰ ਪਾਈਆਂ ਨੇ ਮੁਲਾਜ਼ਮ ਵਰਗ ਨੇ ਜੀ, ਤੇ ਹੁਣ ਉਹਨਾਂ ਵੋਟਾਂ ਪਾਉਣ ਦਾ ਗੁੱਸਾ ਜਿਹੜਾ ਹੈ ਉਹ ਪੁਲਿਸ ਤੇ ਕੱਢਿਆ ਜਾ ਰਿਹਾ, ਯਾਨੀ ਪੁਲਿਸ ਨੂੰ ਬਦਨਾਮ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਣਾ ਹੈ ਆਪਾਂ ਵੀ ਗੱਲ ਕੀਤੀ ਸੀਗੀ, ਸੀਐਮ ਸਾਹਿਬ ਨੇ ਪਿੱਛੇ ਜੇ ਬਿਆਨ ਦਿੱਤਾ ਸੀਗਾ ਕੁਝ ਗੰਢ ਸੰਡ ਵਾਲਾ, ਤਾਂ ਇਹਨਾਂ ਨੇ ਮੰਨ ਲਓ ਕਿ ਪੰਜਾਬ ਪੁਲਿਸ ਦਾ ਪੱਖ ਵੀ ਪੂਰਿਆ। ਤਾਂ ਦੇਖੋ ਗੱਲ ਇਹ ਆ ਕਿ ਜੋ ਰਾਜਾ ਵੜਿੰਗ ਕਹਿ ਰਹੇ ਨੇ ਕਿ ਭਾਰਤ ਭੂਸ਼ਣ ਆਸ਼ੂ ਨੂੰ ਸੁਨੇਹਾ ਲਾਇਆ, ਹੋ ਸਕਦਾ ਲਾਇਆ ਹੋਵੇ, ਪਰ ਇਹ ਗੱਲ ਜਿਹੜੀ ਆ ਉਹ ਕਹਿ ਲਓ ਕਿ ਸਿਆਸੀ ਸਫਾ ਦੇ ਵਿੱਚ ਇੱਕਦਮ 101% ਜਿਹੜੀ ਹੈ ਉਹ ਕੱਲ ਪੂਰੀ ਗਰੰਟੀ ਨਾਲ ਕਹੀ ਜਾ ਰਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਕਾਂਗਰਸੀ ਨੇਤਾਵਾਂ ਦੇ ਨਾਲ ਹੁਣ ਜਿਹੜੇ ਸੁਰ ਆ ਬਹੁਤ ਮਿਲ ਨਹੀਂ ਰਹੇ। ਹਾਂ, ਤਾਂ ਜਾ ਕੇ ਦਿਲ ਮਿਲ ਪੈਣ, ਕੁਝ ਕਿਹਾ ਨਹੀਂ ਜਾ ਸਕਦਾ, ਪਰ ਨਾਰਾਜ਼ਗੀਆਂ ਅੰਦਰ ਖਾਤੇ ਹੈਗੀਆਂ ਨੇ ਜਿਹੜੀਆਂ ਕਦੇ ਕਦੇ ਜ਼ਾਹਰਾ ਤੌਰ ਤੇ ਵੀ ਸਾਡੇ ਸਾਹਮਣੇ ਆ ਜਾਂਦੀਆਂ। ਜੀ, ਤੇ ਮੈਨੂੰ ਜੀ ਗੱਲ ਕਰੀਏ ਆਪਾਂ ਡਰੱਗ ਵਿਰੁੱਧ, ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਵੱਡਾ ਫੈਸਲਾ ਲਿਆ ਜੀ ਸਰਕਾਰ ਨੇ। ਹਾਂਜੀ ਦੇਖੋ ਇਹਦੇ ਵਿੱਚ ਹੈ ਕੀ ਆ ਕਿ ਇਹਨਾਂ ਦੇ ਜਿਹੜੇ ਚੀਫ ਸੈਕਟਰੀ ਆ, ਚੀਫ ਸੈਕਟਰੀ ਮਤਲਬ ਕਿ ਉਹ ਕਹਿ ਲਓ ਕਿ ਅਫਸਰਾਂ ਦੇ ਮੁੱਖ ਮੰਤਰੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਆ ਤੇ ਬਿਊਰੋਕਰੇਟਸ ਦੇ ਵਿੱਚ ਉਹ ਬੌਸ ਆ। ਹੁਣ ਇਹਨਾਂ ਨੇ ਇੱਕ ਆਰਡਰ ਪਾਸ ਕੀਤਾ, ਯਾਨੀ ਜੋ ਪੰਜਾਬ ਸਰਕਾਰ ਨੇ ਆਰਡਰ ਪਾਸ ਕੀਤਾ ਉਹਦੇ ਵਿੱਚ ਜੋ ਡਰੱਗ ਦੇ ਮਾਮਲੇ ਆ ਉਹਦੇ ਚ ਡਿਪਟੀ ਕਮਿਸ਼ਨਰ ਨੂੰ ਹਦਾਇਤ ਦਿੱਤੀ ਗਈ ਹੈ, ਸਮੂਹ ਜਿਹੜੇ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਹਦਾਇਤ ਦਿੱਤੀ ਗਈ ਆ ਕਿ ਤੁਸੀਂ ਮਿੰਟ ਮਾਰਨਾ ਜਦੋਂ ਵੀ ਕੋਈ ਐਨਡੀਪੀਐਸ ਵਾਲਾ ਮਾਮਲਾ ਆਉਂਦਾ ਆ, ਯਾਨੀ ਜਿਸ ਵੇਲੇ ਸੂਚਨਾ ਮੰਗੀ ਜਾਂਦੀ ਹੈ ਤੁਹਾਡੇ ਤੋਂ ਜ਼ਮੀਨ ਜੱਪੇ ਨੂੰ ਲੈ ਕੇ ਕਿ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈਗਾ ਉਹਦੀ ਜ਼ਮੀਨ ਜਾਇਦਾਦ ਦੀ ਸਾਰੀ ਤਫਸੀਲ, ਯਾਨੀ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਤੁਰੰਤ ਪੁਲਿਸ ਵਾਲਿਆਂ ਨੂੰ ਮੁਹੱਈਆ ਕਰਵਾਓ ਤਾਂ ਕਿ ਉਹ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਵਗੈਰਾ ਜਿਹੜਾ ਹੈ ਉਹ ਕੀਤਾ ਜਾ ਸਕੇ। ਸੋ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਿਪਟੀ ਕਮਿਸ਼ਨਰ ਨੂੰ, ਜਿੰਨੇ ਵੀ ਡਿਪਟੀ ਕਮਿਸ਼ਨਰ ਆ ਉਹਨਾਂ ਨੂੰ ਹਦਾਇਤ ਦਿੱਤੀ ਆ ਕਿ ਜਲਦੀ ਤੋਂ ਜਲਦੀ ਵੀ ਇਹ ਸਾਰੀ ਜਿਹੜੀ ਹੈ ਨਾ ਨੱਥ ਪਾਈ ਜਾਵੇ, ਤੁਸੀਂ ਸੂਚਨਾ ਜਿਹੜੀ ਹੈ ਉਹ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿਓ। ਦੇਖੋ ਗੱਲ ਇਹ ਆ ਕਿ ਇਹ ਠੀਕ ਆ, ਇਹ ਕੋਈ ਭਾਵਨਾ ਮਾੜੀ ਨਹੀਂ ਹੈਗੀ, ਐਵੇਂ ਆਪਾਂ ਅੰਨਾ ਕ੍ਰਿਟਿਸਿਜ਼ਮ ਕਰੀ ਜਾਈਏ ਉਹਦੀ ਕੋਈ ਤੁਕ ਬਣਦੀ ਨਹੀਂ ਹੈ। ਗੱਲ ਇਹ ਆ ਕਿ ਕੋਈ ਵੀ ਗੈਂਗਸਟਰ ਹੈ ਜਾਂ ਬਦਮਾਸ਼ ਹੈ, ਇਵਨ ਦਾ ਕੋਈ ਡਰੱਗ ਪੈਡਲਰ ਹੈ, ਜਿਹੜੀ ਉਹਦੀ ਆਰਥਿਕ ਸੱਟ ਹੈ ਨਾ ਉਹ ਬਹੁਤ, ਕਿਉਂਕਿ ਕਰਦਾ ਕਾਹਦੇ ਲਈ, ਨਸ਼ਾ ਕੋਈ ਵੇਚਦਾ ਕਾਹਦੇ ਲਈ ਵੇਚ ਰਿਹਾ ਵਾ, ਨਸ਼ਾ ਵੇਚ ਰਿਹਾ ਪੈਸੇ ਲਈ। ਜ਼ਮੀਨਾਂ ਅੱਜ ਕੱਲ ਅਸੀਂ ਵੇਖਦੇ ਆ ਇੱਥੇ ਕਿ ਜਿਹੜੇ ਇਹ ਡਰੱਗ ਪੈਡਲਰ ਆ ਇਹਨਾਂ ਨੇ ਗਾ ਜ਼ਮੀਨਾਂ ਖਰੀਦੀਆਂ, ਪਰ ਇਹ ਆ ਕਿ ਲੀਡਰਾਂ ਵਾਂਗੂ ਇਹ ਵੀ ਗਾ ਕਿਸੇ ਦੇ ਨਾਮ ਤੇ ਖਰੀਦਦੇ ਨੇ। ਹੁਣ ਜਿਨ੍ਹਾਂ ਦੇ ਨਾਮ ਹੁੰਦੀਆਂ ਵੀ ਆ ਬੇਸਿਕਲੀ ਕੀ ਆ ਪ੍ਰਵੀਨ ਜੀ, ਪ੍ਰਾਪਰਟੀ ਅਟੈਚ ਤੇ ਹੋ ਜਾਂਦੀ ਆ। ਹਾਂਜੀ, ਫਰਜ਼ ਕਰੋ ਕੋਈ ABC ਕੋਈ ਵੀ ਬੰਦਾ ਹੈ, ਉਹ ਬੰਦਾ ਕਿਸੇ ਮਾਮਲੇ ਦੇ ਵਿੱਚ ਫੜਿਆ ਗਿਆ NDPS ਦੇ ਵਿੱਚ, ਤਾਂ ਠੀਕ ਹੈ ਕਿ ਉਹਨੂੰ ਮਤਲਬ ਕਿ ਜਦੋਂ ਨਾਮਜ਼ਦ ਕੀਤਾ ਉਹਦੀ ਪ੍ਰਾਪਰਟੀ ਤੇ ਤੁਸੀਂ ਅਟੈਚ ਕਰ ਦਿਓਗੇ, ਉਹ ਉਦੋਂ ਤੱਕ ਉਸ ਪ੍ਰਾਪਰਟੀ ਨੂੰ ਗਾਂ ਸੇਲ ਨਹੀਂ ਕਰ ਸਕਦਾ, ਯਾਨੀ ਵੇਚ ਨਹੀਂ ਸਕਦਾ, ਪਰ ਉਹਦੀ ਰਹਿਸ਼ ਤਾਂ ਉੱਥੇ ਹੀ ਰਹਿਣੀ ਆ ਨਾ। ਹੁਣ ਕੇਸ ਜਦੋਂ ਤੱਕ ਚੱਲੇਗਾ, ਜਦੋਂ ਤੱਕ ਉਹ ਕਨਵਿਕਟ ਨਹੀਂ ਕੀਤਾ ਜਾਂਦਾ, ਸਜ਼ਾ ਯਾਫਤਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਤਾਂ ਉਹ ਸਾਰਾ ਇਸਤੇਮਾਲ ਕਰ ਹੀ ਰਿਹਾ ਹੈ। ਤਾਂ ਉਹਦੇ ਲਈ ਇਹ ਆ ਕਿ ਇਹ ਜਿਹੜੇ ਕੇਸ ਨੇ NDPS ਦੇ, ਇਹਨਾਂ ਨੂੰ ਵੀ ਪੂਰਾ ਮਤਲਬ ਕਿ ਤੇਜ਼ੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ। ਉਹਦੇ ਵਾਸਤੇ ਜਿਹੜੇ IO ਨੇ
ਜੱਜ ਨੇ, ਇਹਨਾਂ ਸਾਰਿਆਂ ਦੀ ਤਾਦਾਦ ਵਧਾਉਣ ਦੀ ਜ਼ਰੂਰਤ ਹੈ ਪ੍ਰਵੀਨ ਜੀ, ਜੀ ਕਿਉਂਕਿ ਜਿੰਨਾ ਜ਼ਿਆਦਾ ਤੁਹਾਡਾ ਐਕਸ਼ਨ ਤਿੱਖਾ ਹੋਏਗਾ, ਇਹਦਾ ਮਤਲਬ ਕਿ ਤੁਹਾਡੇ ਕੋਲ ਮੁਕੱਦਮੇਬਾਜ਼ੀ ਉਨੀ ਜ਼ਿਆਦਾ ਹੋਏਗੀ, ਤੇ ਤੁਹਾਡੇ ਕੋਲ ਜਿਹੜੇ ਕਾਨੂੰਨੀ ਮਾਹਰ ਨੇ, ਕੇਸ ਲਿਖਣ ਵਾਲੇ, ਮਿਸਲ ਬਣਾਉਣੀ ਹੈ ਜਿਨ੍ਹਾਂ ਨੇ, ਉਹ ਆਈਓ ਤੋਂ ਲੈ ਕੇ ਜੱਜ ਤੱਕ ਸਾਰੇ ਦੇ ਸਾਰੇ ਹੀ ਕਮੀ ਨੇ, ਉਹਨਾਂ ਦੀ ਕਮੀ ਹੈ, ਕਮਤੀ ਹੈ ਉਹਨਾਂ ਦੀ। ਸੋ ਇਸ ਵਾਸਤੇ ਠੀਕ ਹੈ, ਮੈਂ ਉਸ ਨੂੰ ਅੱਛੀ ਪਹਿਲ ਕਦਮੀ ਕਹਾਂਗਾ ਕਿ ਜਿੱਥੇ ਜਿੱਥੇ ਹੋਰ ਸੁਧਾਰ ਕੀਤੇ ਜਾ ਸਕਦੇ ਆ, ਪਰੰਤੂ ਜੋ ਹੋਰ ਚੀਜ਼ਾਂ ਹੈਗੀਆਂ ਉਹ ਵੀ ਠੀਕ ਕਰਨ ਦੀ ਜ਼ਰੂਰਤ ਹੈ, ਤਾਂ ਕਿ ਇੱਕ ਕਹਿ ਲਓ ਕਿ ਤਾਰਾ ਰੰਪਮ ਤਰੀਕੇ ਦੇ ਨਾਲ ਜਿਹੜੇ ਕੇਸ ਦੀ ਸੁਣਵਾਈ ਹੋਵੇ, ਜਲਦੀ ਤੋਂ ਜਲਦੀ ਸਜ਼ਾ ਹੋ ਜਾਵੇ, ਤੇ ਉਸ ਤੋਂ ਬਾਅਦ ਜੇ ਮੰਨ ਲਓ ਸਾਰੇ ਬਦਲ ਬੰਦੇ ਦੇ ਬੰਦ ਹੋ ਜਾਂਦੇ ਤਾਂ ਉਸ ਤੋਂ ਬਾਅਦ ਉਹਦੀ ਜ਼ਮੀਨ ਕੁਰਕ ਵੀ ਕੀਤੀ ਜਾ ਸਕਦੀ ਹੈ। ਜੀ ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਨਾਗਾਲੈਂਡ ਦਾ ਮੁੱਖ ਮੰਤਰੀ ਕਹਿੰਦੇ ਪੰਜਾਬ ਦੇ ਵਿੱਚ ਫੜੇ ਬੰਦਿਆਂ ਦੇ ਲਈ ਡਟ ਗਿਆ ਜੀ। ਦੇਖੋ ਇਹ ਤੇ ਇੱਕ ਵਾਕਿਆ ਮਿਸਾਲ ਹੈਗੀ ਆ, ਦੇਖ ਲਓ ਸਾਡੇ ਜਿਹੜੇ ਮੁੰਡੇ ਆ 200 ਦੇ ਕਰੀਬ ਇੰਡੀਅਨ ਰਸ਼ੀਆ ਯੂਕਰੇਨ ਵਾਰ ਦੇ ਵਿੱਚ ਫਸੇ ਹੋਏ ਨੇ, ਉਹਦੇ ਚ 70 ਪੰਜਾਬੀ ਆ, ਜਿਨ੍ਹਾਂ ਦੇ ਵਿੱਚੋਂ ਇੱਕ ਤੇਜਪਾਲ ਨਾਂ ਦਾ ਨੌਜਵਾਨ ਪਿਛਲੇ ਦਿਨੀ ਮਰ ਵੀ ਗਿਆ ਸੀਗਾ। ਤੇ ਪਰ ਤੁਸੀਂ ਵੇਖਿਆ ਹੋਣਾ ਕਿ ਸਾਡੇ ਜਿਹੜੇ NRI ਮੰਤਰੀ ਆ, ਕਦੇ ਪਕੌੜੇ ਤਲਦੇ ਫਿਰਦੇ, ਕਦੇ ਟਮਾਟਰ ਲੱਭਦੇ ਫਿਰਦੇ ਆ, ਤੇ ਉਹ ਬਸ ਇੱਕ ਸਿਰਫ ਤੇ ਸਿਰਫ ਬਿਆਨ ਦੇ ਦਿੰਦੇ ਆ ਕਿ ਅਸੀਂ ਉਹਨਾਂ ਨੂੰ ਲਿਆਉਣ ਦੇ ਯਤਨ ਕਰ ਰਹੇ ਹਾਂ, ਬਸ ਦੈਟਸ ਇਟ ਜੀ। ਇਸ ਤੋਂ ਇਲਾਵਾ ਕਦੇ ਮੈਂ ਕੋਈ ਸਰਗਰਮੀ ਇਹਨਾਂ ਦੀ ਨਹੀਂ ਵੇਖੀ ਜੀ ਕਿ ਵਿਦੇਸ਼ ਮੰਤਰਾਲੇ ਨੂੰ ਜਾ ਕੇ ਉੱਤੇ ਮਿਲਣ, ਬਈ ਉਹਨਾਂ ਦੇ ਅੱਗੇ ਗੱਲਬਾਤ ਰੱਖਣ। ਰਸ਼ੀਆ ਤਾਂ ਇਹਨਾਂ ਦਾ ਬਹੁਤ ਅਜ਼ੀਜ਼ ਦੋਸਤ ਹੈ ਨਾ ਇੰਡੀਆ ਦਾ, ਪਰ ਨਹੀਂ। ਤਾਂ ਇਧਰ ਨਾਗਾਲੈਂਡ ਦਾ ਵੇਖੋ ਮਾਮਲਾ ਕੀ ਸੀਗਾ ਕਿ 155 ਬੰਦੇ ਗ੍ਰਿਫਤਾਰ ਕੀਤੇ ਗਏ ਸਨ। ਇਹ ਉਸੇ ਤਰ੍ਹਾਂ ਦਾ ਹੀ ਠੱਗੀ ਵਾਲਾ ਮਾਮਲਾ, ਤੁਹਾਨੂੰ ਪਤਾ ਹੀ ਆ, ਜਿਸ ਤਰ੍ਹਾਂ ਇੱਥੇ ਗਰੋਹ ਕਰਦੇ ਆ ਨਾ ਕੰਮ, ਅਮਰੀਕਨ ਲੋਕਾਂ ਨੂੰ, ਕੈਨੇਡੀਅਨ ਲੋਕਾਂ ਨੂੰ ਠੱਗ ਲੈਂਦੇ ਨੇ ਇੱਥੇ ਬੈਠੇ ਬੈਠੇ ਹੀ। ਤਾਂ ਉਹ ਇਸ ਤਰ੍ਹਾਂ ਦਾ ਗਰੋਹ ਜਿਹੜਾ ਇਹਨਾਂ ਨੇ ਫੜਿਆ ਸੀਗਾ, ਤਾਂ ਉਹਦੇ ਵਿੱਚ 45 ਜਿਹੜੇ ਨਾਗਾ ਲੋਕ ਨੇ, ਯਾਨੀ ਇਹਨਾਂ ਦੇ ਨਾਗਰਿਕ ਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਮੁੱਖ ਮੰਤਰੀ ਨੈਫਿਊ ਆ, ਉਹਨੇ ਬਕਾਇਦਾ ਆਪਦੇ AG ਦਫ਼ਤਰ ਨੂੰ ਕਿਹਾ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ, ਕਿ ਬਈ ਉਹਨਾਂ ਦਾ ਕੇਸ ਦੇਖੋ, ਇਸ ਨੂੰ ਡੀਲ ਕਰੋ, ਸੰਪਰਕ ਬਣਾਓ ਉਹਨਾਂ ਦੇ ਪਰਿਵਾਰਾਂ ਦੇ ਨਾਲ ਜੀ। ਤੇ ਦਿੱਲੀ ਦੇ ਨਾਗਾਲੈਂਡ ਹਾਊਸ ਦੇ ਸਥਾਨਕ ਕਮਿਸ਼ਨਰ ਨੂੰ ਲੋੜੀਂਦੀ ਸਹਾਇਤਾ ਪ੍ਰਾਪਤ ਯਾਨੀ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਆ ਜੀ। ਆ ਦੇਖ ਲਓ, ਠੀਕ ਆ, ਉਹ ਮੁਲਜ਼ਮ ਨੇ ਇਸ ਵੇਲੇ, ਜੇ ਉਹਨਾਂ ਦਾ ਗੁਨਾਹ ਆ, ਕਿਸੇ ਨੇ ਉਹਨਾਂ ਨੂੰ ਛੱਡਣਾ ਵੀ ਨਹੀਂ ਹੈਗਾ, ਪਰ ਘੱਟੋ ਘੱਟ ਇੱਕ ਮੁੱਖ ਮੰਤਰੀ ਆਪਣੇ ਨਾਗਰਿਕਾਂ ਦੀ ਪੈਰਵਾਈ ਤੇ ਕਰ ਰਿਹਾ, ਚਾਹੇ ਉਹ ਮੁਲਜ਼ਮ ਕਿਉਂ ਨਾ ਹੋ। ਬਿਲਕੁਲ। ਇੱਥੇ ਏਜੰਟਾਂ ਦੇ ਧੱਕੇ ਚੜੇ, ਨੌਕਰੀਆਂ ਦੇ ਲਾਲਚ ਦੇ ਵਿੱਚ ਜਿਹੜੇ ਉੱਥੇ ਜਾ ਕੇ ਜੰਗ ਦੇ ਵਿੱਚ ਫਸ ਗਏ ਆ, ਕੋਈ ਉਹਨਾਂ ਦੀ ਬਾਤ ਵੀ ਨਹੀਂ ਪੁੱਛ ਰਿਹਾ ਜੀ। ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਸੈਸ਼ਨ ਦੇ ਪਹਿਲੇ ਦਿਨ ਦੀ। ਸੈਸ਼ਨ ਦੇ ਪਹਿਲੇ ਦਿਨ ਹੀ ਮੋਦੀ ਸਰਕਾਰ ਨੂੰ ਕਹਿੰਦੇ ਤਕੜੇ ਘੇਰੇ ਪਏ, ਤੇ ਮੋਦੀ ਸਾਹਿਬ ਕਹਿੰਦੇ ਵੀ ਜਿਹੜੀ ਵਿਰੋਧੀ ਧਿਰ ਆ ਉਹ ਜ਼ਿੰਮੇਵਾਰ ਹੋਣੀ ਚਾਹੀਦੀ ਹੈ, ਨੌਟੰਕੀਬਾਜ਼ ਨਹੀਂ ਹੋਣੀ ਚਾਹੀਦੀ। ਇਹਨਾਂ ਤੋਂ ਵੱਡਾ ਕੋਈ ਨੌਟੰਕੀਬਾਜ਼ ਹੋ ਸਕਦਾ? ਦੇਖੋ ਗੱਲ ਇਹ ਆ ਕਿ ਪ੍ਰਵੀਨ ਜੀ, ਇਹ ਕੰਮ ਹੁਣ ਐਤਕੀ ਏਦਾਂ ਹੀ ਚੱਲਣਾ। ਗੱਲ ਇਹ ਆ ਕਿ ਅੱਜ ਜਿਸ ਤਰ੍ਹਾਂ ਸਹੁੰ ਚੁੱਕਣ ਵੇਲੇ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਕਾਪੀ ਉੱਥੇ ਚੁੱਕੀ ਤਾਂ ਜੀ, ਤੇ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਹੱਥ ਜੋੜ ਕੇ ਸਿਰ ਝੁਕਾਇਆ, ਉਹ ਰਾਹੁਲ ਗਾਂਧੀ ਦੀ ਅੱਜ ਪਲੇਠੀ ਜਿੱਤਿਆ ਉੱਥੇ ਅੰਦਰ। ਬਾਹਰ ਉਹਦੀ ਮਾਂ ਸੋਨੀਆ ਗਾਂਧੀ ਮੋਰਚਾ ਸੰਭਾਲੀ ਖਲੋਤੀ ਹੈ, ਉਧਰੋਂ ਸਮਾਜਵਾਦੀ ਪਾ ਕੇ ਲਾਲ ਟੋਪੀਆਂ ਉਹ ਘੇਰੀ ਖਲੋਤੇ ਸਨ ਸੰਵਿਧਾਨ ਦੀਆਂ ਕਾਪੀਆਂ ਲੈ ਕੇ। ਤਾਂ ਸੋਨੀਆ ਗਾਂਧੀ ਨੇ ਸਪਸ਼ਟ ਕਿਹਾ ਕਿ ਅੰਦਰ ਹੁਣ ਸੰਵਿਧਾਨ ਬੋਲੇਗਾ ਜੀ। ਦੇਖੋ ਗੱਲ ਕੀ ਹੈ ਨਾ, ਇੱਕ ਕਹਾਵਤ ਆ ਹਿੰਦੀ ਦੀ, ਵੈਸੇ ਉਹ ਕਹਾਵਤ ਆ ਕਿ ਸਰ ਮੰਡਾਤੇ ਹੀ ਓਲੇ ਪੜੇ, ਵੀ ਸਿਰ ਗੰਜ ਕਢਾਉਂਦੇ ਆਈ ਗੜੇ ਪੈ ਗਏ, ਪੰਜਾਬੀ ਚ ਤਾਂ ਇਸ ਤਰ੍ਹਾਂ ਕਹਿ ਲਓ, ਹੋਰ ਕੀ ਆ। ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਕਿ ਜਿਵੇਂ ਹੀ ਇਹ ਸਰਕਾਰ ਹੋਂਦ ਚ ਆਈ, ਨੀਟ UGC ਉਹਦੇ ਚ ਫਸ ਗਏ ਜੀ। ਫਿਰ ਹੁਣ ਇਹਨਾਂ ਨੇ ਜੋ ਅਸ਼ਵਨੀ ਵੈਸ਼ਨਵ ਜੀ ਆ, ਬੜੇ ਤਗੜੇ ਬਿਊਰੋਕਰੇਟ ਰਹੇ ਨੇ ਉਹ ਵੀ, ਉਹਨਾਂ ਨੂੰ ਰੇਲ ਮੰਤਰਾਲਾ ਦੇ ਦਿੱਤਾ ਜੀ। ਰੇਲ ਮੰਤਰਾਲੇ ਦੇ ਨਾਲ ਨਾਲ IT ਵੀ ਦੇ ਦਿੱਤਾ। ਤੇ ਗੱਲ ਇਹ ਆ ਕਿ ਉਹ ਵੀ ਨਿਸ਼ਾਨੇ ਤੇ ਆਉਣਗੇ।
ਅਮਿਤ ਸ਼ਾਹ ਤੇ ਹੈਗੇ ਨਿਸ਼ਾਨੇ ਤੇ, ਨਰਿੰਦਰ ਮੋਦੀ ਤਾਂ ਹੈਗੇ ਨਿਸ਼ਾਨੇ ਤੇ। ਮਤਲਬ ਸਾਫ਼ ਹੈ ਕਿ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਇਹ ਗੱਲ ਅੱਜ ਪੱਕੀ ਹੋ ਗਈ ਆ ਕਿ ਜੋ ਆਪੋਜੀਸ਼ਨ ਹੈ ਉਹ ਬਹੁਤ ਹੀ ਸਟਰੋਂਗਲੀ ਇਹਨਾਂ ਨੂੰ ਘੇਰੇਗਾ। ਤੇ ਇਹ ਹੁਣ ਘੇਰਾ ਕਿਹੜੇ ਕਿਹੜੇ ਨੁਕਤਿਆਂ ਤੇ ਪੈਂਦਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰਕਾਰ ਬਣਦਿਆਂ ਹੀ ਇੱਕ ਦੋ ਘਟਨਾਵਾਂ ਐਸੀਆਂ ਵਾਪਰੀਆਂ ਕਿ ਪਲੇਠੇ ਸੈਸ਼ਨ ਦੇ ਵਿੱਚ ਹੀ ਕਿਤੇ ਨਾ ਕਿਤੇ ਮੋਦੀ ਸਾਹਿਬ ਜਿਹੜੇ ਉਹ ਬੈਕਫੁੱਟ ਤੇ ਚਲੇ। ਖੈਰ ਇਹ ਸਾਰਾ ਕੁਝ ਅੱਜ ਉੱਥੇ ਹੋਇਆ ਕਾਰਵਾਈ ਦੇ ਰੂਪ ਦੇ ਵਿੱਚ। ਮੁੱਢਲੇ ਤੌਰ ਤੇ ਜੇ ਆਪਾਂ ਕਹੀਏ ਤਾਂ ਅਸਲੀ ਗੇਮ ਤਾਂ ਹੁਣ ਚੱਲੇਗੀ ਜਿੱਦਣ ਸਪੀਕਰ ਦੀ ਚੋਣ ਹੋਈ, ਉਦੋਂ ਤੋਂ ਲੈ ਕੇ ਇਹ ਗੇਮ ਫਿਰ ਅੱਗੇ ਚੱਲਦੀ ਰਹੇਗੀ। ਕਦੀ ਉਹਨਾਂ ਦੀ ਵਾਰੀ, ਕਦੀ ਉਹਨਾਂ ਦੀ ਵਾਰੀ। ਇਹ ਇੰਟਰਸਟਿੰਗ ਹੋਏਗਾ ਸੈਸ਼ਨ ਨਹੀਂ, ਮੈਂ ਕਹੂੰਗਾ ਕਿ ਜਿੰਨਾ ਵੀ ਸਰਕਾਰ ਦਾ ਕਾਰਜਕਾਲ ਹੋਏਗਾ ਨਾ, ਉਹ ਸਦਨ ਦੇ ਬਾਹਰ ਵੀ ਤੇ ਅੰਦਰ ਵੀ ਉਹ ਦਿਲਚਸਪ ਰਹਿਣਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।